ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਵੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ ਅੱਜ ਕੱਲ ਜੂਨ 84 ਤੇ ਨਵੰਬਰ 84 ਦੇ ਘੱਲੂਘਾਰਿਆਂ ਸੰਬੰਧੀ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਆ ਰਹੇ ਹਨ। ਇੱਕ ਪਾਸੇ ਜਿੱਥੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇੰਗਲੈਂਡ ਦੇ ਵਿਦੇਸ਼ ਸਕੱਤਰ ਨੇ ਇਹ ਮੰਨਿਆ ਹੈ ਕਿ ਫਰਵਰੀ 1984 ਵਿੱਚ ਬ੍ਰਿਟਿਸ਼ ਫੌਜ SAS ਦਾ ਉੱਚ ਅਧਿਕਾਰੀ ਭਾਰਤ ਗਿਆ ਸੀ ਅਤੇ ਉਸਨੇ ਦਰਬਾਰ ਸਾਹਿਬ ਦੇ ਹਮਲੇ ਸੰਬੰਧੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ ਸੀ। ਉੱਥੇ ਉਸਨੇ ਇਹ ਵੀ ਕਿਹਾ ਹੈ ਕਿ ਇਸ ਸੰਬੰਧੀ ਮਿਲਟਰੀ ਫਾਈਲਸ 2009 ਵਿੱਚ ਬਾਕੀ ਆਪਰੇਸ਼ਨਸ ਦੀਆਂ ਫਾਈਲਸ ਦੇ ਨਾਲ ਨਸ਼ਟ ਕਰ ਦਿੱਤੀਆਂ ਗਈਆਂ ਹਨ। ਦੂਸਰੇ ਪਾਸੇ ਇੱਕ ਟੈਲੀਵਿਜ਼ਨ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਧੀ ਡਾਕਟਰ ਗੁਰਦੀਪ ਕੌਰ ਨੇ ਕਿਹਾ ਹੈ ਕਿ ਜੂਨ 1984 ਦੇ ਘੱਲੂਘਾਰੇ ਅਤੇ ਨਵੰਬਰ 84 ਦੇ ਘੱਲੂਘਾਰੇ ਸੰਬੰਧੀ ਗਿਆਨੀ ਜੈਲ ਸਿੰਘ ਨੂੰ ਬਿਲਕੁਲ ਵੀ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਅਤੇ ਉਹ ਹਾਲਾਤ ਸਾਹਮਣੇ ਬੇਵਸ ਸਨ। ਵੀਅਰਸ ਤੀਸਰੇ ਪਾਸੇ 2003 ਵਿੱਚ ਪੰਥ ਨੇ ਆਪਣੀ ਆਜ਼ਾਦ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਅਪਣਾ ਕੇ ਖਾਲਸੇ ਦੇ ਨਿਆਰੀ ਹੋਣ ਦਾ ਇੱਕ ਨਵਾਂ ਮੀਲ ਪੱਥਰ ਗੱਡਿਆ ਸੀ। ਹਿੰਦੂ ਤਵੀ ਤਾਕਤਾਂ ਜਿਹੜੀਆਂ ਕਿ ਸਿੱਖ ਧਰਮ ਦੀ ਅਡਰੀ ਹੋਣ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਸ ਨਾਨਕਸ਼ਾਹੀ ਕੈਲੰਡਰ ਤੋਂ ਬਹੁਤ ਦੁਖੀ ਹੋਈਆਂ। ਉਹਨਾਂ ਨੇ ਅਖੌਤੀ ਸੰਤ ਸਮਾਜ ਦੇ ਫਰੰਟ ਰਾਹੀਂ ਇਸ ਕੈਲੰਡਰ ਦਾ ਵਿਰੋਧ ਜਾਰੀ ਰੱਖਿਆ। ਲਗਭਗ 3 ਸਾਲ ਪਹਿਲਾਂ ਬਾਦਲ ਦਲ ਦੇ ਸਿਆਸੀ ਪੱਤਾ ਖੇਡਿਆ ਤੇ ਸੰਤ ਸਮਾਜ ਨਾਲ ਸਮਝੌਤਾ ਕਰਕੇ ਸੋਧਾਂ ਦੇ ਨਾਂ ਥੱਲੇ ਇਸ ਕੈਲੰਡਰ ਦਾ ਅੱਧਾ ਭੋਗ ਪਾ ਦਿੱਤਾ। ਇਹਨਾਂ ਨੇ ਬਾਕੀ ਬਚਦੇ ਕੈਲੰਡਰ ਦਾ ਵੀ 6 ਫਰਵਰੀ ਦੀ ਮੀਟਿੰਗ ਵਿੱਚ ਭੋਗ ਪਾ ਦੇਣਾ ਸੀ, ਪਰ ਪੰਥਕ ਧਿਰਾਂ ਦੇ ਦਬਾਅ ਥੱਲੇ ਹਾਲ ਦੀ ਘੜੀ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਇਹਨਾਂ ਅਹਿਮ ਵਿਸ਼ਿਆਂ ਸੰਬੰਧੀ ਅੱਜ ਅਸੀਂ ਦੋ ਪ੍ਰਮੁੱਖ ਪੰਥਕ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਿੱਖ ਪੰਥ ਦੇ ਮਹਾਨ ਸਕਾਲਰ ਤੇ ਸਿੱਖ ਚਿੰਤਕ ਸਰਦਾਰ ਗੁਰਤੇਜ ਸਿੰਘ ਜੀ ਨਾਲ, ਜਿਹੜੇ ਕਿ ਚੰਡੀਗੜ੍ਹ ਤੋਂ ਸਾਨਾ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਨਾਨਕਸ਼ਾਹੀ ਕੈਲੰਡਰ ਬਾਰੇ ਜਾਣਕਾਰੀ ਲੈਣਾ ਚਾਹਾਂਗੇ। ਬੇਸ਼ੱਕ 6 ਫਰਵਰੀ ਦੀ ਮੀਟਿੰਗ ਵਿੱਚ ਜਥੇਦਾਰਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ, ਪਰ ਉਹਨਾਂ ਦੀ ਨੀਅਤ ਸਾਫ਼ ਨਹੀਂ ਹੈ ਅਤੇ ਉਹ ਇਸ ਦੀ ਥਾਂ ਤੇ ਹਿੰਦੂ ਕੈਲੰਡਰ ਲਾਗੂ ਕਰਨਾ ਚਾਹੁੰਦੇ ਹਨ। ਨਾਨਕਸ਼ਾਹੀ ਕੈਲੰਡਰ ਇਹਨਾਂ ਨੂੰ ਕਿਉਂ ਚੁੱਭਦਾ ਹੈ? ਇਹ ਸਭ ਕਿਉਂ ਹੋ ਰਿਹਾ ਹੈ? ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਬੀਬੀ, ਇਹ ਜਿਹੜੇ ਇਸ ਵੇਲੇ ਸਿੰਘ ਸਾਹਿਬਾਨ ਬਣੇ ਹੋਏ ਨੇ, ਆਪਣੇ ਆਪ ਨੂੰ ਸਿੰਘ ਸਾਹਿਬਾਨ ਪ੍ਰਚਾਰ ਰਹੇ ਨੇ ਔਰ ਸਥਾਈ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ, ਜਿਹਦਾ ਕੋਈ ਸੰਕਲਪ ਨਹੀਂ ਸਿੱਖ ਇਤਿਹਾਸ ਦੇ ਵਿੱਚ, ਤੇ ਜਿਨ੍ਹਾਂ ਨੂੰ ਇੱਕ ਜਿਹੜਾ ਮੀਡੀਆ ਹੈ ਇਹ ਪੰਜ ਪਿਆਰੇ ਤੇ ਮਹਾ ਗ੍ਰੰਥੀ ਆਖ ਕੇ ਵਡਿਆਉਂਦਾ ਹੈ, ਹਾਈ ਪ੍ਰੀਸਟ ਕਹਿੰਦਾ ਹੈ। ਇਹ ਲੋਕ ਸਿਰਫ ਇੱਕ ਸਿਆਸੀ ਲੀਡਰ ਦੇ ਨੋਮੀਨੇਟਡ ਕੀਤੇ ਹੋਏ ਹਨ। ਉਹਨਾਂ ਦੇ ਨਾਮਜ਼ਦ ਕੀਤੇ ਲੋਕਾਂ ਨੂੰ ਕਦੇ ਵੀ ਇਸ ਤਰ੍ਹਾਂ ਦੇ ਅਧਿਕਾਰ ਨਹੀਂ ਮਿਲ ਸਕਦੇ ਜਿਹੜੇ ਕਿ ਖਾਲਸਾ ਪੰਥ ਦੇ ਆਪਣੇ ਅਧਿਕਾਰ ਹਨ। ਇਹ ਜਿਹੜੇ ਨੋਮੀਨੇਟਡ ਲੀਡਰ ਹਨ, ਇਹ ਸਾਰੇ ਸੰਤ ਔਰ ਸੰਤ ਸਮਾਜ ਇੱਕ ਐਸਾ ਪੋਲਿਟ ਬਿਊਰੋ ਜਾਂ ਕੋਈ ਟ੍ਰੇਡ ਯੂਨੀਅਨ ਬਣ ਚੁੱਕਿਆ ਹੈ ਕਿ ਜਿਨ੍ਹਾਂ ਨੇ ਸਿੱਖੀ ਦਾ ਵਿਰੋਧ ਕਰਕੇ ਕਾਫੀ ਕੁਝ ਖੱਟਿਆ ਤੇ ਉਹ ਖੱਟਣ ਦੀ ਸੋਚ ਰਹੇ ਹਨ। ਇਹਨਾਂ ਨੇ 2003 ਦੇ ਵਿੱਚ ਸਮਝੌਤਾ ਕੀਤਾ ਪ੍ਰਕਾਸ਼ ਸਿੰਘ ਬਾਦਲ ਨਾਲ, ਅੱਜ ਦੇ ਚੀਫ ਮਿਨਿਸਟਰ ਨਾਲ, ਔਰ ਉਹਨਾਂ ਨੇ ਡਿਮਾਂਡ ਇੱਕੋ ਹੀ ਰੱਖੀ ਜੋ ਮੈਨੂੰ ਗੁਰਦੀਪ ਸਿੰਘ ਰਾਹੀਂ ਦੱਸਿਆ ਗਿਆ ਕਿ ਕੈਲੰਡਰ ਖਤਮ ਕਰ ਦਿਓ, ਨਾਨਕਸ਼ਾਹੀ ਕੈਲੰਡਰ ਖਤਮ ਕਰ ਦਿਓ। ਹੁਣ ਨਾਨਕਸ਼ਾਹੀ ਕੈਲੰਡਰ 2003 ਤੱਕ ਇਹ ਪ੍ਰਵਾਨ ਹੋ ਚੁੱਕਿਆ ਸੀ ਸਾਰੇ ਸਿੱਖ ਸੰਗਤ ਦੇ ਵਿੱਚ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੇ ਪ੍ਰਵਾਨ ਕਰ ਲਿਆ, ਇੱਥੋਂ ਦੇ ਬੁੱਧੀਜੀਵੀ ਔਰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ। ਅਕਾਲ ਤਖਤ ਦਾ ਜਥੇਦਾਰ ਉਸ ਵੇਲੇ ਜੋਗਿੰਦਰ ਸਿੰਘ ਵੇਦਾਂਤੀ ਸੀ, ਉਹਨਾਂ ਨੇ ਬੁਲਾਈ ਇੱਕ ਮੀਟਿੰਗ ਤੇ ਸਾਰਿਆਂ ਨੂੰ ਪੁੱਛ ਕੇ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਉਸ ਤੋਂ ਬਾਅਦ ਸਿਰਫ ਇਲੈਕਸ਼ਨ ਦੇ ਵਿੱਚ ਇਹ ਇੱਕ ਸਿਰਫ ਵਿਰੋਧ ਹੋਇਆ ਤਾਂ ਸੁਦਰਸ਼ਨ ਵੱਲੋਂ ਹੋਇਆ, ਜਿਹੜਾ ਕਿ RSS ਦਾ ਪ੍ਰਧਾਨ ਸੀ। ਉਹਨੇ ਕਿਹਾ ਅਸੀਂ ਇਸ ਕੈਲੰਡਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਕਦੇ ਨਹੀਂ ਲਾਗੂ ਹੋਣ ਦਿਆਂਗੇ। ਉਸ ਦਾ ਸਿਰਫ ਨਜ਼ਰੀਆ ਇੰਨਾ ਸੀ ਕਿ ਇਹਦੇ ਨਾਲ ਸਿੱਖੀ ਦਾ ਪ੍ਰਭਾਵ ਲੋਕਾਂ ਦੇ ਉੱਤੇ ਪੈਂਦਾ ਹੈ ਔਰ ਸਿੱਖ ਪੰਥ ਦੀ ਅਡਰੀ ਹਸਤੀ ਦਾ ਇੱਕ ਪ੍ਰਤੀਕ ਬਣ ਜਾਂਦਾ ਹੈ ਕੈਲੰਡਰ, ਚਾਹੇ ਛੋਟਾ ਹੋਵੇ ਚਾਹੇ ਕਿਸ ਤਰ੍ਹਾਂ ਦਾ ਹੋਵੇ। ਉਹ ਇੰਨਾ ਕੁਛ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਨ। ਉਹ ਕਹਿੰਦੇ ਨੇ ਕਿ ਸਿੱਖ ਧਰਮ ਸੁਤੰਤਰ ਧਰਮ ਨਹੀਂ ਬਲਕਿ ਇਹ ਹਿੰਦੂ ਧਰਮ ਦਾ ਹਿੱਸਾ ਹੈ, ਇਸ ਕਰਕੇ ਉਸਨੇ ਵਿਰੋਧ ਕੀਤਾ। ਔਰ ਉਸ ਦੀ ਹਾਂ ਦੀ ਹਾਂ ਵਿੱਚ ਮਿਲਾਉਂਦਿਆਂ ਹੋਇਆਂ ਸੰਤ ਸਮਾਜ ਨੇ ਜੋ ਪਿਛਲੇ ਇਲੈਕਸ਼ਨ ਹੋਏ ਪਾਰਲੀਮੈਂਟ ਦੇ, ਤਾਂ ਉਸ ਵੇਲੇ ਇਹਨਾਂ ਨੇ ਸਮਝੌਤਾ ਕੀਤਾ ਸਿੱਖ ਲੀਡਰਸ਼ਿਪ ਨਾਲ
ਤੇ ਇਹ ਤੁਹਾਡੇ ਸਾਹਮਣੇ ਹੈ ਜੋ ਕੁਝ ਚੱਲ ਰਿਹਾ ਹੈ। ਲੇਕਿਨ ਕੱਲ ਬਹੁਤ ਜ਼ਿਆਦਾ ਰੌਲਾ ਪੈ ਗਿਆ, ਕਈ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਹ ਕੈਲੰਡਰ ਦੇ ਵਿੱਚ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ, ਤਾਂ ਕੱਲ ਉਹ ਥੋੜਾ ਜਿਹਾ ਦਬ ਗਏ। ਲੇਕਿਨ ਇਹ ਕਦੇ ਵੀ ਇਹ ਹਾਦਸਾ ਵਾਪਰ ਸਕਦਾ ਹੈ ਔਰ ਇਹ ਜਿਹੜੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਇਹ ਕਦੇ ਨਾ ਕਦੇ ਵਾਰਦਾਤ ਕਰਕੇ ਹੀ ਰਹਿਣਗੇ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਹੁਣ ਆ ਸਾਹਮਣੇ ਵਾਕਿਆ ਆਇਆ ਕਿ ਜਿਸ ਤਰ੍ਹਾਂ ਬ੍ਰਿਟਨ ਦੇ ਮੰਤਰੀ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਮੰਨਿਆ ਹੈ ਕਿ ਫੈਬਰੀ 1984 ਵਿੱਚ ਬ੍ਰਿਟਿਸ਼ ਫੌਜ ਦੇ ਇੱਕ ਉੱਚ ਆਫੀਸਰ ਨੇ ਦਰਬਾਰ ਸਾਹਿਬ ਤੇ ਹਮਲੇ ਸੰਬੰਧੀ ਭਾਰਤ ਸਰਕਾਰ ਨੂੰ ਆਪਣੀ ਰਾਏ ਦਿੱਤੀ ਸੀ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਜਾਣਕਾਰੀ ਦਿਓ। ਬੀਬੀ, ਮੈਨੂੰ ਇਸ ਗੱਲ ਦੀ ਕੋਈ ਸ਼ੰਕਾ ਨਹੀਂ ਕਿ ਇੰਦਰਾ ਗਾਂਧੀ ਨੇ ਕਾਫੀ ਸਾਲ ਪਹਿਲਾਂ, ਜਿਸ ਵੇਲੇ ਉਹ ਵਾਪਸ ਪਾਵਰ ਦੇ ਵਿੱਚ ਆਈ ਹੈ 1978 ਦੇ ਵਿੱਚ ਐਮਰਜੈਂਸੀ ਤੋਂ ਬਾਅਦ, ਉਸਨੇ ਤਹਈਆ ਕਰ ਲਿਆ ਸੀ ਕਿ ਸਿੱਖਾਂ ਨੂੰ ਖਤਮ ਕਰ ਦੇਣਾ ਹੈ। ਕਿਉਂਕਿ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਤੇ ਦਮਦਮੀ ਟਕਸਾਲ ਨੇ ਹੀ ਉਹਨਾਂ ਦਾ ਵਿਰੋਧ ਕੀਤਾ ਸੀ। ਸੰਤ ਕਰਤਾਰ ਸਿੰਘ ਹੋਰਾਂ ਨੇ ਉਸ ਵੇਲੇ 30-35 ਜਲੂਸ ਕੱਢੇ ਐਮਰਜੈਂਸੀ ਦੇ ਦੌਰਾਨ, ਔਰ ਜਿਹੜੇ ਅਕਾਲੀ ਦਲ ਸੀ ਇਹ ਲੋਕ ਗ੍ਰਿਫਤਾਰੀਆਂ ਦਿੰਦੇ ਰਹੇ ਲਗਾਤਾਰ ਜਿੰਨੀ ਦੇਰ ਐਮਰਜੈਂਸੀ ਲਾਗੂ ਰਹੀ। ਇਸ ਕਰਕੇ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਸੀ ਔਰ ਸਿੱਖੀ ਦਾ ਪ੍ਰਚਾਰ ਬੰਦ ਕਰਨਾ ਚਾਹੁੰਦੀ ਸੀ। ਉਹ ਨਿਰੰਕਾਰੀਆਂ ਨੂੰ ਉਸ ਵੇਲੇ ਬੜਾਵਾ ਦੇ ਰਹੀ ਸੀ ਔਰ ਇਹ ਇਹਨਾਂ ਦੀ ਕੋਸ਼ਿਸ਼ ਰਹੀ ਹੈ, ਇਹਨਾਂ ਦੇ ਪਰਿਵਾਰ ਦੀ, ਕਿ ਸਾਰੇ ਸਿੱਖ ਦੇਹਧਾਰੀਆਂ ਦੇ ਮਗਰ ਲੱਗ ਕੇ ਆਪਣੇ ਗੁਰੂ ਨੂੰ ਭੁਲਾ ਦੇਣ ਤੇ ਉਹਨਾਂ ਦੇ ਉਪਦੇਸ਼ ਦੇ ਉੱਤੇ ਚੱਲਣ ਲੱਗਣ, ਜਿਹੜਾ ਕਿ ਇਹਨਾਂ ਦੇ ਅਨੁਸਾਰ ਹੈ। ਸੋ ਇਸ ਵਾਸਤੇ 1983 ਤੋਂ ਪਹਿਲਾਂ ਵੀ ਲੋਕਾਂ ਨੂੰ ਪਤਾ ਸੀ। ਜਨਰਲ ਸਿਨਹਾ ਕਹਿੰਦੇ ਨੇ 18 ਮਹੀਨੇ ਪਹਿਲਾਂ ਉਸਨੇ ਸਲਾਹ ਮਸ਼ਵਰਾ ਕੀਤਾ ਸੀ ਜਾਂ ਇਸ ਤਰ੍ਹਾਂ ਦਾ ਇੰਡੀਕੇਸ਼ਨ ਦਿੱਤਾ ਸੀ, ਇਸ਼ਾਰਾ ਕੀਤਾ ਸੀ ਕਿ ਅਸੀਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਚਾਹੁੰਦੇ ਹਾਂ, ਔਰ ਉਹ ਕਹਿੰਦਾ ਮੈਂ ਅਪੋਜ਼ ਕੀਤਾ। ਉਸ ਤੋਂ ਪਹਿਲਾਂ ਇੱਕ ਹੋਰ ਬੀ ਰਮਨ ਨਾਂ ਦਾ ਰॉ ਦਾ ਹੈਡ ਹੁੰਦਾ ਸੀ, ਉਸਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ 1983 ਦਸੰਬਰ 'ਚ ਇਹ ਕੋਈ MI ਦੇ 2 ਅਫੀਸ਼ਲ ਇੰਗਲੈਂਡ ਤੋਂ ਆਏ ਸਨ ਔਰ ਉਹਨਾਂ ਨੇ ਦਰਬਾਰ ਸਾਹਿਬ ਸਰਵੇ ਕਰਕੇ ਤੇ ਇਸ ਪਲਾਨ ਬਣਾਈ ਸੀ ਵੀ ਕਿਸ ਤਰ੍ਹਾਂ ਨਾਲ ਹਮਲਾ ਕੀਤਾ ਜਾ ਸਕਦਾ ਹੈ। ਸੋ ਇਹ ਹਮਲੇ ਦੀ ਪਲਾਨ, ਔਰ ਆਪਾਂ ਜਾਣਦੇ ਹਾਂ ਕਿ ਚਕਰੋਤਾ ਦੇ ਵਿੱਚ ਦੇਹਰਾਦੂਨ ਦੇ ਨੇੜੇ ਕਿਸ ਤਰ੍ਹਾਂ ਨਾਲ ਇਹ ਬਣਾ ਕੇ ਉੱਥੇ ਮਾਡਲ ਦਰਬਾਰ ਸਾਹਿਬ ਦਾ ਪ੍ਰੈਕਟਿਸ ਕਰਦੇ ਰਹੇ। ਸੋ ਇਹ ਕਾਫੀ ਦੇਰ ਪਹਿਲਾਂ ਪਤਾ ਸੀ ਔਰ ਹੁਣ ਇਹ ਸਬੂਤ ਆ ਗਿਆ ਆਪਣੇ ਸਾਹਮਣੇ, ਕਿਉਂਕਿ ਇਸ ਦਾ ਕੋਈ ਸਬੂਤ ਨਹੀਂ ਸੀ ਮਿਲ ਰਿਹਾ, ਹੁਣ ਸਬੂਤ ਆ ਗਿਆ ਆਪਣੇ ਸਾਹਮਣੇ। ਇਸ ਦੇ ਵਿੱਚ 2 ਚਿੱਠੀਆਂ ਹਨ ਜਿਹੜੀਆਂ ਕਿ ਉਹਨਾਂ ਨੇ ਰਿਵੀਲ ਨਹੀਂ ਕੀਤੀਆਂ ਔਰ ਉਹ ਇੰਦਰਾ ਗਾਂਧੀ ਦੀਆਂ ਚਿੱਠੀਆਂ ਹਨ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਇਸ਼ੂ ਦੇ ਉੱਤੇ ਪੂਰੀ ਇਨਕੁਆਇਰੀ ਹੋਵੇ, ਇੰਟਰਨੈਸ਼ਨਲ ਇਨਕੁਆਇਰੀ ਹੋਵੇ ਔਰ ਜਿੰਨਾ ਵੀ ਮਟੀਰੀਅਲ ਹੈ ਉਹ ਸਾਰੇ ਦਾ ਸਾਰਾ ਸਾਹਮਣੇ ਆਵੇ, ਕਿਉਂਕਿ ਉਹ ਜਿਹੜੀਆਂ ਇੰਦਰਾ ਗਾਂਧੀ ਦੀਆਂ 2 ਚਿੱਠੀਆਂ ਹਨ ਉਸਨੇ ਇਸ ਤੋਂ ਵੀ ਫਰਵਰੀ ਦੀਆਂ ਚਿੱਠੀਆਂ ਜਿਹੜੀਆਂ ਕੋਟ ਕੀਤੀਆਂ ਹਨ, ਇਸ ਤੋਂ ਵੀ 2 ਮਹੀਨੇ ਪਹਿਲਾਂ ਲਿਖੀਆਂ ਹਨ। ਉਹਨਾਂ ਦੇ ਵਿੱਚ ਲਾਜ਼ਮੀ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਇਹ ਲੋਕ ਹਨ। ਇੱਕ ਤਾਂ ਇਹ ਇਲਜ਼ਾਮ ਲਾਉਂਦੀ ਹੈ ਸੰਤਾਂ ਦੇ ਉੱਤੇ ਕਿ ਜੀ ਇਹ ਖਾਲਿਸਤਾਨ ਚਾਹੁੰਦੇ ਸਨ, ਲੇਕਿਨ ਸੰਤ ਦੀ ਕੋਈ ਸਿਆਸੀ ਜਥੇਬੰਦੀ ਨਹੀਂ ਸੀ ਔਰ ਕੋਈ ਉਹਨਾਂ ਦੀ ਐਸੀ ਰੈਜ਼ੋਲੂਸ਼ਨ ਨਹੀਂ ਕਿ ਉਹਨਾਂ ਨੂੰ ਖਾਲਿਸਤਾਨ ਚਾਹੀਦਾ ਹੈ। ਦੂਸਰਾ ਇਹ ਕਹਿੰਦੀ ਹੈ ਕਿ ਸਾਰੇ ਅੱਤਵਾਦੀ ਸਨ। ਤਾਂ ਹੁਣ ਅੱਤਵਾਦੀ ਇਹਨਾਂ ਨੇ 1.5 ਸਾਲ ਤੋਂ 2 ਸਾਲ ਪਹਿਲਾਂ ਤੋਂ ਘੇਰਾ ਪਾਇਆ ਹੋਇਆ ਸੀ ਦਰਬਾਰ ਸਾਹਿਬ ਨੂੰ। ਕਿਉਂ ਇਹਨਾਂ ਨੂੰ ਅੰਦਰ ਜਾਣ ਦਿੰਦੇ ਸਨ, ਕਿਉਂ ਇਹਨਾਂ ਨੂੰ ਬਾਹਰ ਜਾਣ ਦਿੰਦੇ ਸਨ, ਵਾਰਦਾਤਾਂ ਦਾ ਬਾਹਰ ਜਾ ਕੇ ਕਰਦੇ ਸੀ ਜਿਹੜੇ ਵੀ ਸਨ। ਤਾਂ ਇਹ ਸਾਰਾ ਝੂਠ ਦਾ ਪੁਲੰਦਾ ਹੈ, ਇਹ ਸਾਰਾ ਐਕਸਪੋਜ਼ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਉਹ ਚਿੱਠੀਆਂ ਹਨ ਉਹਨਾਂ ਦੇ ਵਿੱਚ ਉਸਨੇ ਲਾਜ਼ਮੀ ਇਹ ਵੀ ਲਿਖਿਆ ਹੋਏਗਾ ਕਿ ਕਿਹੜੇ ਅਕਾਲੀ ਲੀਡਰ ਸਾਨੂੰ ਸਹਿਮਤੀ ਦੇ ਚੁੱਕੇ ਹਨ ਔਰ ਚਾਹੁੰਦੇ ਨੇ, ਕਿਉਂਕਿ ਇਸ ਤਰ੍ਹਾਂ ਹੀ ਉਹ ਆਧਾਰ ਬਣਾ ਸਕਦੀ ਹੈ ਲੋਕਾਂ ਦੇ ਸਾਹਮਣੇ। ਮੇਰਾ ਆਪਣਾ ਵਿਚਾਰ ਇਹ ਹੈ ਕਿ ਇਹ ਮਦਦ ਦੀ ਬਹੁਤੀ ਲੋੜ ਨਹੀਂ ਸੀ ਉਸ ਨੂੰ, ਇਹ ਤਾਂ ਸਿਰਫ ਆਪਣਾ ਕੋਸ਼ਿਸ਼ ਕਰ ਰਹੀ ਸੀ ਕਿ ਬਹੁਤ ਸਾਰੇ ਲੋਕ ਉਸ ਦੇ ਨਾਲ ਸਹਿਮਤ ਹੋ ਜਾਣ ਔਰ ਸਰਕਾਰ ਦੇ ਜਿਹੜੇ ਵੱਡੇ ਲੀਡਰ ਹਨ, ਜਿਸ ਤਰ੍ਹਾਂ ਮਾਰਗਰੇਟ ਥੈਚਰ ਸੀ ਉਸ ਵੇਲੇ, ਉਹ ਜਿਸ ਵੇਲੇ ਮੈਂ ਹਮਲਾ ਕਰਾਂ ਤਾਂ ਉਸ ਤੋਂ ਬਾਅਦ ਸਿੱਖਾਂ ਨੂੰ ਰੋਕਣ ਔਰ ਉੱਥੇ ਮੇਰੇ ਬਰਖਲਾਫ ਪ੍ਰਚਾਰ ਨਾ ਹੋਣ ਦੇਣ ਤੇ ਨਾ ਹੀ ਉਹ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਕਰਨ। ਇਹ ਇਸ ਦੀ ਰੋਕਥਾਮ ਕਰ ਰਹੀ ਸੀ। ਸੋ ਇਹ ਜਿਹੜਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ। ਇੱਕ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਕਿ ਸਦੀਆਂ ਤੋਂ ਸ਼ਾਂਤੀ ਦਾ ਉਪਦੇਸ਼ ਕਰਦਾ ਆ ਰਿਹਾ ਹੈ, ਉਸ ਦੇ ਉੱਤੇ ਹਮਲਾ ਕਰਨਾ ਦੇਸ਼ ਦੇ ਆਪਣੇ ਦੇਸ਼ ਦੇ ਟੈਂਕਾਂ ਤੇ ਤੋਪਾਂ ਤੇ ਫੌਜਾਂ ਨਾਲ
ਇਸ ਦਾ ਸਾਰਾ ਸਮਾਧਾਨ ਹੋਣਾ ਚਾਹੀਦਾ ਔਰ ਇਸ ਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਤਰ੍ਹਾਂ ਇਸ ਨੇ ਸਿੱਖਾਂ ਦੇ ਬਰਖਲਾਫ ਪ੍ਰੋਪੇਗੈਂਡਾ ਕੀਤਾ। ਬਿਲਕੁਲ ਵੀਰ ਜੀ। ਇੱਕ ਹੋਰ ਕਨਿਸ਼ਕਾ ਦਾ ਹਾਦਸਾ ਇਨਵੈਸਟੀਗੇਟ ਕਰਦਿਆਂ ਮੈਨੂੰ ਪਤਾ ਲੱਗਿਆ ਕਿ ਆਸਟ੍ਰੇਲੀਆ ਦੀ ਸਰਕਾਰ ਨੂੰ, UK ਦੀ ਸਰਕਾਰ ਨੂੰ, USA ਦੀ ਸਰਕਾਰ ਨੂੰ ਔਰ ਕੈਨੇਡਾ ਦੀ ਸਰਕਾਰ ਨੂੰ ਇਹਨਾਂ ਨੇ ਸਿੱਖਾਂ ਦੇ ਬਰਖਲਾਫ ਚਿੱਠੀਆਂ ਲਿਖੀਆਂ ਔਰ ਕਿਹਾ ਕਿ ਇਹ ਅੱਤਵਾਦੀ ਲੋਕ ਹਨ, ਇਹਨਾਂ ਦੇ ਨਾਲ ਇਸ ਮਸਲੇ ਸਾਡੀ ਮਦਦ ਕਰੋ। ਸੋ ਇਹ ਲਗਾਤਾਰ ਤੁਹਾਡੇ ਲੋਕਾਂ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਔਰ ਤੁਹਾਡੇ ਬਰਖਲਾਫ ਪ੍ਰਚਾਰ ਕਰਨ ਵਾਸਤੇ ਲਗਾਤਾਰ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਦੀ ਰਹੀ ਹੈ, ਜਿਹੜੀਆਂ ਕਿ ਸਾਰੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਔਰ ਇਸ ਦੇ ਵਿੱਚ ਡੈਮੋਨਸਟ੍ਰੇਸ਼ਨ ਵਗੈਰਾ ਕਰਨ ਦੀ ਸਾਨੂੰ ਸ਼ਾਇਦ ਜ਼ਰੂਰਤ ਨਹੀਂ, ਪਰ ਇਹ ਆਵਾਜ਼ ਉੱਠਦੀ ਰਹਿਣੀ ਚਾਹੀਦੀ ਹੈ ਕਿ ਔਰ ਇਹ ਜਲਦੀ ਤੋਂ ਜਲਦੀ ਇੰਟਰਨੈਸ਼ਨਲ ਇਨਕੁਆਇਰੀ ਇਹਦੇ ਬਾਰੇ ਹੋਣੀ ਚਾਹੀਦੀ ਹੈ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਦਾ ਪੂਰਾ ਵੇਰਵਾ ਦਿੱਤਾ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਗਿਆਨੀ ਜੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਆਪਣੇ ਪਿਤਾ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜੂਨ 84 ਤੇ ਨਵੰਬਰ 84 ਵਿੱਚ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਅਤੇ ਉਹ ਬੇਵਸ ਸਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬੀ, ਇਹ ਦੋਨੋਂ ਗੱਲਾਂ ਝੂਠੀਆਂ ਹਨ। ਹੁਣ ਉਹ ਵਿਚਾਰੀ ਬੀਬੀ ਹੈ, ਉਹਨੂੰ ਬਹੁਤਾ ਕੁਝ ਕਿਹਾ ਨਹੀਂ ਜਾ ਸਕਦਾ ਜੀ, ਲੇਕਿਨ ਉਸ ਨੂੰ ਵੀ ਪਤਾ ਸੀ ਤੇ ਗਿਆਨੀ ਜ਼ੈਲ ਸਿੰਘ ਨੂੰ ਵੀ ਪਤਾ ਸੀ। ਇੱਕ ਤੁਸੀਂ ਵੀਡੀਓ ਦੇਖੀ ਹੋਏਗੀ ਸੁਬਰਾਮਣੀਅਮ ਸਵਾਮੀ ਦੀ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਅਪ੍ਰੈਲ ਮਈ ਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਮਿਲਿਆ, ਮੈਨੂੰ ਬੁਲਾਇਆ ਉਸਨੇ ਔਰ ਕਿਹਾ ਕਿ ਤੂੰ ਜਾ ਕੇ ਇੰਦਰਾ ਗਾਂਧੀ ਨੂੰ ਕਹਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਾ ਕਰੇ। ਸੋ ਅਪ੍ਰੈਲ ਤੱਕ ਤਾਂ ਗਿਆਨੀ ਜੀ ਨੂੰ ਪੱਕਾ ਪਤਾ ਸੀ ਕਿ ਇਹ ਹਮਲਾ ਕਰ ਰਹੀ ਹੈ। ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਚਿੱਠੀਆਂ ਹਨ ਉਹ ਵੀ ਮੈਂ ਦੇਖੀਆਂ ਹਨ। ਇੱਕ ਚਿੱਠੀ ਇਤਫਾਕ ਨਾਲ ਬੀਬੀ ਗੁਰਦੀਪ ਕੌਰ ਦੀ ਵੀ ਦੇਖੀ ਹੈ, ਜਿਹੜੀ ਕਿ ਕਨਿਸ਼ਕਾ ਇਨਕੁਆਇਰੀ ਦੇ ਦੌਰਾਨ ਨੋਟਿਸ ਦੇ ਵਿੱਚ ਆਈ, ਜਿਹੜੀ ਇਹਨੇ ਗਿਆਨੀ ਜ਼ੈਲ ਸਿੰਘ ਵੱਲੋਂ ਲਿਖੀ ਸੀ ਬਾਹਰ ਦੇ ਸਿੱਖਾਂ ਨੂੰ, ਕੈਨੇਡਾ ਦੇ ਇੱਕ ਸਿੱਖ ਨੂੰ, ਕਿ ਤੁਸੀਂ ਇੱਥੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਉਹ ਵੀ ਮੇਰੇ ਕੋਲ, ਉਹ ਵੀ ਮੈਂ ਦੇਖੀ ਹੋਈ ਹੈ ਚਿੱਠੀ। ਸੋ ਇਹ ਇਸ ਤੋਂ ਪਹਿਲਾਂ ਵੀ ਸਾਰੀ ਦੁਨੀਆ ਨੂੰ ਪਤਾ ਸੀ ਕਿ ਇਹ ਹਮਲਾ ਹੋਏਗਾ। ਜਨਰਲ ਸਿਨਹਾ ਦਾ ਤੁਸੀਂ ਦੇਖ ਹੀ ਚੁੱਕੇ ਹੋ ਕਿ ਉਹ 18 ਮਹੀਨੇ ਪਹਿਲਾਂ ਕਹਿੰਦਾ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਉਹ ਬਣਾ ਰਹੀ ਹੈ, ਸਕੀਮ ਬਣਾ ਰਹੀ ਹੈ। ਤਾਂ ਦੂਸਰਾ ਜਿਹੜਾ ਹੈ ਕਿ ਜੀ ਕਤਲੇਆਮ ਦੇ ਬਾਰੇ ਉਸਨੂੰ ਪਤਾ ਨਹੀਂ ਸੀ। ਸਾਰਿਆਂ ਤੋਂ ਪਹਿਲਾਂ ਤਾਂ ਗਿਆਨੀ ਜ਼ੈਲ ਸਿੰਘ ਤੇ ਅਟੈਕ ਹੋਇਆ, ਸਾਰਿਆਂ ਤੋਂ ਪਹਿਲਾਂ ਤਾਂ ਇਸ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਵੇਲੇ ਇਹ ਉਸ ਦੀ ਲਾਸ਼ ਨੂੰ ਦੇਖਣ ਵਾਸਤੇ ਹਸਪੀਟਲ ਦੇ ਵਿੱਚ ਗਿਆ ਤਾਂ ਇਸ ਦੀ ਗੱਡੀ ਦੇ ਉੱਤੇ ਹਮਲਾ ਹੋਇਆ ਔਰ ਇਸ ਦਾ ਜਿਹੜਾ ਪ੍ਰੈਸ ਸੈਕਟਰੀ ਤਰਲੋਚਨ ਸਿੰਘ ਹੈ ਉਹ ਕਹਿੰਦਾ ਹੈ ਕਿ ਮੈਂ ਆਪਣੀ ਅੰਬੈਸਡਰ ਕਾਰ ਦੀ ਸੀਟ ਬਾਹਰ ਕੱਢ ਕੇ ਪਿਛਲੀ ਤੇ ਉਸ ਨੂੰ ਅੱਗੇ ਕਰਕੇ ਸ਼ੀਲਡ ਬਣਾ ਕੇ ਮੈਂ ਉਸ ਹਮਲੇ ਤੋਂ ਬਚਿਆ, ਪੱਥਰਾਂ ਤੋਂ ਬਚਿਆ। ਇਸ ਦੇ ਬਾਡੀਗਾਰਡ ਦੇ ਸੱਟਾਂ ਵੱਜੀਆਂ ਔਰ ਇਸ ਨੇ ਇਸ ਦੇ ਬਾਵਜੂਦ ਆਉਂਦਿਆਂ ਸਾਰ ਕਿ ਬਿਨਾਂ ਕਿਸੇ ਆਥੋਰਾਈਜੇਸ਼ਨ ਦੇ, ਬਿਨਾਂ ਕਿਸੇ ਰੈਜ਼ੋਲੂਸ਼ਨ ਦੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾ ਦਿੱਤੀ। ਇਹਨੂੰ ਕਿਹੜੀ ਐਮਰਜੈਂਸੀ ਸੀ? ਜਦੋਂ ਇਸਨੇ ਦੇਖ ਲਿਆ ਸੀ ਲੋਕਾਂ ਦਾ ਮੂਡ ਔਰ ਜਦੋਂ ਇਸਨੇ ਨਾਅਰੇ ਲੱਗਦੇ ਸੁਣ ਰਹੇ ਸਨ, ਜਦੋਂ ਇਸ ਦੇ ਉੱਤੇ ਆਪਣੇ ਉੱਤੇ ਹਮਲਾ ਹੋ ਗਿਆ ਸੀ, ਉਸ ਤੋਂ ਬਾਅਦ ਇਸ ਨੂੰ ਕਿਹੜੀ ਲੋੜ ਸੀ ਕਿ ਕਿਹੜੀ ਗੱਲ ਇਹਦੇ ਕੋਲੋਂ ਲੁਕੀ ਰਹਿ ਗਈ ਸੀ ਔਰ ਕਿਹੜੀ ਲੋੜ ਸੀ ਕਿ ਇਸ ਨੂੰ ਰਾਜੀਵ ਗਾਂਧੀ ਨੂੰ ਉਸੇ ਵੇਲੇ ਇਸਨੇ ਪ੍ਰਧਾਨ ਮੰਤਰੀ ਬਣਾਉਣਾ ਸੀ? ਜੀ ਬਿਲਕੁਲ। ਕਮ ਸੇ ਕਮ ਕਾਂਗਰਸ ਪਾਰਲੀਮੈਂਟਰੀ ਬੋਰਡ ਦੀ ਰੈਜ਼ੋਲੂਸ਼ਨ ਤਾਂ ਇਸ ਨੂੰ ਉਡੀਕਣੀ ਚਾਹੀਦੀ ਸੀ, ਲੇਕਿਨ ਇਹ ਆਪਣੀ ਸ਼ੁਰੂ ਤੋਂ ਵਫਾਦਾਰੀ ਇੰਦਰਾ ਗਾਂਧੀ ਦੇ ਨਾਲ, ਜਿਸ ਵੇਲੇ ਇਸ ਨੂੰ ਨੋਮੀਨੇਟ ਕੀਤਾ ਗਿਆ ਪ੍ਰੈਜ਼ੀਡੈਂਟ ਵਾਸਤੇ, ਤਾਂ ਇਸ ਦਾ ਕਹਿਣਾ ਸੀ ਕਿ ਮੈਂ ਤਾਂ ਕੋਈ ਪ੍ਰੈਜ਼ੀਡੈਂਟ ਨਹੀਂ ਬਣ ਰਿਹਾ, ਮੈਂ ਤਾਂ ਸਿਰਫ ਇਹਨਾਂ ਦੇ ਦਰਬਾਰ ਦੇ ਇੰਦਰਾ ਗਾਂਧੀ ਦੇ ਬਾਰ ਦੇ ਵਿੱਚ ਔਰ ਨਹਿਰੂ ਪਰਿਵਾਰ ਦੇ ਦਰਵਾਜ਼ੇ ਦੇ ਉੱਤੇ ਝਾੜੂ ਬਰਦਾਰ ਤੇ ਚੌਕੀਦਾਰ ਬਣ ਰਿਹਾ। ਜਿਸ ਨੇ ਆਪਣੀ ਇਸ ਤਰ੍ਹਾਂ ਦੀ ਹੈਸੀਅਤ ਰੱਖੀ ਹੋਈ ਸੀ, ਉਸ ਨੂੰ ਕਿਸੇ ਨੂੰ ਕੌਨਫੀਡੈਂਸ ਦੇ ਵਿੱਚ ਲੈਣ ਦੀ ਕਿਹੜੀ ਲੋੜ ਸੀ? ਔਰ ਇਸ ਤੋਂ ਇਲਾਵਾ ਸਾਰੀਆਂ ਗੱਲਾਂ ਦਾ ਇਸ ਨੂੰ ਪਤਾ ਸੀ। ਇਹ ਸਾਰਾ ਝੂਠ ਹੈ ਜਿਹੜਾ ਇਹ ਕਹਿ ਰਿਹਾ। ਇਹ ਸਿਰਫ ਆਪਣੀਆਂ ਸਹੂਲਤਾਂ ਮਾਣਨ ਵਾਸਤੇ ਔਰ ਆਪਣਾ ਅਹੁਦਾ ਮਾਣਨ ਵਾਸਤੇ, ਆਪਣੇ ਭਾਈਚਾਰੇ ਨੂੰ ਜਿਹੜੀ ਇਸਨੇ ਸਹੁੰ ਚੁੱਕੀ ਸੀ ਪ੍ਰੈਜ਼ੀਡੈਂਟ ਬਣਦਿਆਂ ਹੋਇਆਂ, ਉਸ ਨੂੰ ਇਸਨੇ ਧੋਖਾ ਦਿੱਤਾ ਔਰ ਸਾਰੇ ਇੱਕ ਇਖਲਾਕ ਤੋਂ ਗਿਰਿਆ ਹੋਇਆ ਇਨਸਾਨ ਸਾਬਤ ਹੋਇਆ। ਜੇ ਇਹੋ ਜਿਹੇ ਇਹਨਾਂ ਦੇ ਰਾਸ਼ਟਰਪਤੀ ਹੁੰਦੇ ਨੇ ਤਾਂ ਤੁਸੀਂ ਸਮਝੋ ਮੁਲਕ ਦੀ ਕੀ ਹਾਲ ਹੋਏਗਾ ਅਗਾਂਹ ਜਾ ਕੇ। ਜੀ ਬਿਲਕੁਲ ਬਿਲਕੁਲ।
ਤੇ ਭਾਈ ਸਾਹਿਬ ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਬੜੇ ਵੇਰਵੇ ਦੇ ਨਾਲ ਦਿੱਤੇ ਤੇ ਸਿੱਖ ਸੰਗਤਾਂ ਦੀਆਂ ਅੱਖਾਂ ਖੋਲੀਆਂ। ਇਸੇ ਤਰ੍ਹਾਂ ਸਮੇਂ-ਸਮੇਂ ਤੋਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84 The Now. We'll be right back after a short break.